ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਬੈਠ ਕੇ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇਸ ਸ਼ੋਅ ਦੇ ਵਿੱਚ RSS ਬਾਰੇ ਗੱਲਬਾਤ ਕਰਾਂਗੇ। RSS ਦਾ ਪਿਛੋਕੜ ਕੀ ਹੈ, RSS ਦਾ ਏਜੰਡਾ ਕੀ ਹੈ, ਭਾਰਤ ਦੇ ਵਿੱਚ ਜਿਹੜੀ ਪਾਰਟੀ ਜਿਹੜੀ ਆਰਗੇਨਾਈਜੇਸ਼ਨ ਇਸ ਵਕਤ ਰਾਜ ਸੱਤਾ ਦੇ ਉੱਪਰ ਕਾਬਜ਼ ਹੈ BJP, ਇਹ RSS ਦੀ ਹੀ ਇੱਕ ਆਫਸ਼ੂਟ ਹੈਗੀ ਹੈ। RSS BJP ਦੀ ਮਦਰ ਆਰਗੇਨਾਈਜੇਸ਼ਨ ਹੈ। ਸੋ ਜਦੋਂ ਅਸੀਂ ਹਿੰਦੂਤਵਾਦ ਦੀ ਗੱਲ ਕਰਦੇ ਹਾਂ, RSS ਨੇ ਕਿਵੇਂ ਇਸ ਸਾਰੇ ਪਾਰਟ ਨੂੰ ਹਿੰਦੂਤਵਾਦ ਦੇ ਏਜੰਡੇ ਨੂੰ ਪ੍ਰਮੋਟ ਕੀਤਾ ਹੈ ਤੇ ਇਸ ਵਕਤ ਭਾਰਤ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਇਹਦੇ ਪਿਛੋਕੜ ਦੇ ਵਿੱਚ ਤੇ ਇਹਦੇ ਪ੍ਰਭਾਵ ਜਿਹੜੇ ਹੈਗੇ ਆ ਸਮਾਜ ਦੇ ਉੱਪਰ ਕੀ ਪੈ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੀਆਂ ਪਰਿਸਥਿਤੀਆਂ ਹੈਗੀਆਂ ਨੇ ਉਹ ਡਿਵੈਲਪ ਹੋ ਸਕਦੀਆਂ ਨੇ, ਇਹਦੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਇਸ਼ੂ ਅੱਜ ਇਸ ਲਈ ਚੁਣਿਆ ਕਿਉਂਕਿ ਆਉਂਦੇ ਵੀਕਐਂਡ 7, 8 ਤੇ 9 ਸਤੰਬਰ ਨੂੰ ਸ਼ਿਕਾਗੋ ਦੇ ਵਿੱਚ ਵਰਲਡ ਹਿੰਦੂ ਕਾਨਫਰੰਸ ਹੋਣ ਜਾ ਰਹੀ ਹੈ, ਜਿਹਦੇ ਵਿੱਚ RSS ਦੇ ਜਿਹੜੇ ਮੁਖੀ ਨੇ ਮੋਹਨ ਭਾਗਵਤ ਤੇ UP ਦੇ ਜਿਹੜੇ ਮੁੱਖ ਮੰਤਰੀ ਨੇ ਆਦਿੱਤਿਆਨਾਥ ਯੋਗੀ, ਇਹਨਾਂ ਦੇ ਸਮੇਤ ਹੋਰ ਜਿਹੜੇ ਵੱਖੋ ਵੱਖਰੇ ਹਿੰਦੂਤਵਾਦ ਦੇ ਨਾਲ ਸੰਬੰਧਿਤ ਲੀਡਰਸ ਹੈਗੇ ਆ, ਉਹ ਇੱਥੇ ਪਹੁੰਚ ਰਹੇ ਨੇ। ਅਮਰੀਕਾ ਦੀ ਧਰਤੀ ਤੇ ਸ਼ਿਕਾਗੋ ਦੇ ਵਿੱਚ ਜਿਹੜੀ ਇਹ ਵਰਲਡ ਹਿੰਦੂ ਕਾਨਫਰੰਸ ਹੋਣ ਜਾ ਰਹੀ ਹੈ, ਇਹਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕਰਨੀ ਹੈ ਤੇ ਆਪਣੇ ਜਿਹੜੇ ਐਡਰੈਸ ਹੈਗੇ ਆ ਉਹ ਕਰਨੇ ਨੇ। ਇਹਦੇ ਵਿਰੋਧ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਹੈਗੀਆਂ ਨੇ ਭਾਰਤ ਦੀਆਂ, ਉਹਨਾਂ ਵੱਲੋਂ ਉੱਥੇ ਪ੍ਰੋਟੈਸਟ ਵਿਰੋਧ ਪ੍ਰਦਰਸ਼ਨ ਦਾ ਵੀ ਜਿਹੜਾ ਐਲਾਨ ਹੈਗਾ ਉਹ ਕੀਤਾ ਗਿਆ। ਸਿੱਖਾਂ ਵੱਲੋਂ ਵੀ ਸ਼ਨੀਵਾਰ ਤੇ ਜਿਹੜਾ ਐਤਵਾਰ ਦਾ ਦਿਨ ਹੈ, 2 ਦਿਨ 8 ਅਤੇ 9 ਸਤੰਬਰ ਨੂੰ ਜਿੱਥੇ ਇਹ ਕਾਨਫਰੰਸ ਸ਼ਿਕਾਗੋ ਦੇ ਵਿੱਚ ਹੋਣ ਜਾ ਰਹੀ ਹੈ, ਉੱਥੇ ਵਿਰੋਧ ਪ੍ਰਦਰਸ਼ਨ ਦੀ ਜਿਹੜੀ ਲਾਈਨ ਹੈਗੀ ਹੈ ਉਹ ਲਈ ਗਈ ਹੈ। ਸੋ ਇਸ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਬਹੁਤ ਬਹੁਤ ਧੰਨਵਾਦ। ਔਰ ਜਿੰਨੇ ਵੀ TV84 ਨੂੰ ਸੁਣਦੇ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਜਾਂ ਦੇਖਦੇ ਪਏ ਨੇ TV ਦੇ ਉੱਤੇ ਜਾਂ ਹੋਰ ਦੂਸਰੇ ਮਾਧਿਅਮਾਂ ਰਾਹੀਂ, ਉਹਨਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ, ਅਸੀਂ ਸਾਡੇ ਮੇਨ ਮੁੱਦੇ ਤੇ ਆਉਣ ਤੋਂ ਪਹਿਲਾਂ ਮੈਂ ਇਹਦੀ ਬੈਕਗਰਾਉਂਡ ਦੇ ਵਿੱਚ ਥੋੜਾ ਜਿਹਾ ਜਾਣਨਾ ਚਾਹੂੰਗਾ ਕਿ RSS ਦਾ ਜਿਵੇਂ ਮੈਂ ਏਜੰਡੇ ਦੀ ਗੱਲ ਕੀਤੀ ਹੈ ਤੇ ਘੱਟ ਗਿਣਤੀਆਂ ਕਿਉਂ ਵਿਰੋਧ ਕਰ ਰਹੀਆਂ ਨੇ, ਇੱਥੇ ਤੱਕ ਪਹੁੰਚਣ ਤੋਂ ਪਹਿਲਾਂ ਇਹਦਾ ਬੈਕਗਰਾਉਂਡ ਸਮਝਣਾ ਜ਼ਰੂਰੀ ਹੈਗਾ। ਸੋ ਮੈਂ ਚਾਹੂੰਗਾ ਜੇ ਤੁਸੀਂ RSS ਦੀ ਸ਼ੁਰੂਆਤ ਤੋਂ ਲੈ ਕੇ ਜੇ ਥੋੜਾ ਜਿਹਾ ਸਾਨੂੰ ਇੱਕ ਬਰੀਫ ਬੈਕਗਰਾਉਂਡ ਦੇ ਸਕੋ ਕਿ RSS ਕੀ ਹੈਗੀ ਹੈ, ਸ਼ੁਰੂਆਤੀ ਦੌਰ ਦੇ ਵਿੱਚ ਕੀ ਸੀ ਤੇ ਜਿਹੜਾ RSS ਦਾ ਹਿੰਦੂਤਵ ਦਾ ਏਜੰਡਾ ਹੈਗਾ ਇਹ ਕੀ ਹੈ ਤੇ ਕਿਸ ਹਿਸਾਬ ਨਾਲ ਇਹ ਲਾਗੂ ਕੀਤਾ ਜਾ ਰਿਹਾ ਹੈ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਪਰ, ਖਾਸ ਤੌਰ ਤੇ ਇਹਦੇ ਕੀ ਪ੍ਰਭਾਵ ਪੈ ਰਹੇ ਨੇ। ਹਾਂਜੀ ਵੀਰ ਜੀ, ਪਹਿਲਾਂ ਤਾਂ ਜਿਹੜੀ ਜਿੰਨੇ ਵੀ ਸਾਡੇ ਸਰੋਤੇ ਨੇ ਜਾਂ ਜਿੰਨੇ ਵੀ ਦਰਸ਼ਕ ਨੇ, ਮੈਨੂੰ ਇਹ ਲੱਗਦਾ ਹੁੰਦਾ ਕਿ ਹਿਸਟਰੀ ਖਗੋਲਣ ਦੀ ਕੋਈ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਕਿਸੇ ਵੀ ਆਰਗੇਨਾਈਜੇਸ਼ਨ ਦੀ, ਕਿਉਂਕਿ ਉਹ ਬਹੁਤ ਕੁਛ ਪਿਆ ਇੰਟਰਨੈਟ ਦੇ ਉੱਤੇ, ਬਹੁਤ ਸਾਰੀਆਂ ਚੀਜ਼ਾਂ ਪਈਆਂ ਜਿਹੜੀਆਂ ਮੋਟੀਆਂ ਇਹਨਾਂ ਦੇ ਬਾਰੇ ਕਿ 1925-26 ਦੇ ਵਿੱਚ ਇਹ ਬਣਦੀ ਆ ਇਹ ਆਰਗੇਨਾਈਜੇਸ਼ਨ, ਤੇ ਉਹਦਾ ਜਿਹੜਾ ਇਹਦਾ ਜਿਹੜਾ ਮੁੱਢ ਬੰਨਿਆ ਸੀ RSS ਦਾ, ਉਹ ਕੇਸ਼ਵ ਬਲਰਾਮ ਹੈਡਗੇਵਾਰ ਉਹਦਾ ਨਾਂ, ਜਿਹਨੂੰ ਇਹ ਗੁਰੂ ਜੀ ਵੀ ਕਹਿੰਦੇ ਨੇ, ਇਹ ਡਾਕਟਰ ਸੀ ਨਾਗਪੁਰ ਦੇ ਵਿੱਚ। ਫਿਰ ਅਗੇਨ ਮੈਂ ਇਸ ਚੀਜ਼ ਦੇ ਉੱਤੇ ਗੱਲਬਾਤ ਆਪਣੀ ਆਧਾਰਿਤ ਨਹੀਂ ਕਰਨਾ ਚਾਹੁੰਦਾ ਕਿ ਉਹਦੇ ਮਾਂ-ਪਿਓ ਕਿਹੜੇ ਸੀ, ਕਿੱਥੋਂ ਸ਼ੁਰੂ ਹੋਏ, ਕਿੱਥੋਂ ਖਤਮ ਹੋਏ, ਕਿਉਂਕਿ ਇਹ ਸਾਡੇ ਲਈ ਕੋਈ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ। ਮੇਨਲੀ ਏਜੰਡੇ ਦੀ ਗੱਲ ਕਰੀਏ ਕਿ ਏਜੰਡਾ ਕੀ ਹੈਗਾ, ਹਿੰਦੂਤਵਾਦ ਦੀ ਆਈਡੀਓਲੋਜੀ ਐਗਜ਼ੈਕਟਲੀ ਕੀ ਹੈਗੀ ਹੈ ਤੇ ਕਿੱਥੋਂ ਇਹਦੀ ਸ਼ੁਰੂਆਤ ਹੁੰਦੀ ਹੈ, ਇਹਦੇ ਪ੍ਰਭਾਵ ਕੀ ਪੈ ਰਹੇ ਨੇ ਅੱਜ ਭਾਰਤ ਦੇ ਉੱਪਰ। ਜੀ ਵੀਰ ਜੀ, ਇਹਨਾਂ ਦੇ ਸ਼ੁਰੂਆਤੀ ਪਲਾਂ ਦੇ ਵਿੱਚ ਵੀ ਜੇਕਰ ਅੱਜ ਜਿਸ ਚੀਜ਼ ਦੀ ਉਹ ਅਜਾਰੇਦਾਰੀ ਜਿਹੜੀ ਆਪਣੀ ਉਸ ਹਿੰਦੁਸਤਾਨੀ ਸਲਤਨਤ ਦੇ ਵਿੱਚ ਆਪਣੀ ਉਹ ਕਾਇਮ ਕਰ ਰਹੇ ਨੇ ਅਜਾਰੇਦਾਰੀ, ਉਹ ਇਸ ਚੀਜ਼ ਦੇ ਉੱਤੇ ਕਰ ਰਹੇ ਨੇ ਕਿ ਸਭ ਤੋਂ ਵੱਡੇ ਦੇਸ਼ ਭਗਤ ਨੇ, ਸਭ ਤੋਂ ਵੱਡੇ ਉਹ ਰਾਸ਼ਟਰਵਾਦੀ ਨੇ,
ਪਰ ਜਦੋਂ ਤੋਂ ਵੀ ਇਹਨਾਂ ਦੀ ਇਹ ਸ਼ੁਰੂਆਤ ਹੁੰਦੀ, ਇਹਨਾਂ ਦਾ ਨਾ ਤਾਂ ਆਜ਼ਾਦੀ ਦੇ ਨਾਲ ਕੋਈ ਲੈਣਾ ਦੇਣਾ ਸੀਗਾ। ਇਹ ਵਹਿੰਦੇ ਨੇ ਵਹਾ ਦੇ ਨਾਲ। ਕਿਤੇ ਵੀ ਤੁਸੀਂ ਇਹ ਲੈ ਲਓ, ਇਹ ਹਿੰਦੂਤਵੀ ਜਿਹੜੇ ਨੇ, ਇਹਨਾਂ ਨੇ ਕਿਤੇ ਵੀ ਹਿਸਟਰੀ ਦੇ ਵਿੱਚ ਜੇਕਰ ਤੁਸੀਂ ਦੇਖੋ, ਹਾਂ ਜਿਹੜੇ ਐਕਸੈਪਸ਼ਨਲ ਕੇਸਿਸ ਜਿਹੜੇ ਨੇ ਉਹ ਹਰੇਕ ਥਾਂ ਦੇ ਉੱਤੇ ਹੁੰਦੇ ਨੇ, ਪਰ ਜ਼ਿਆਦਾ ਕਰਕੇ ਜਿਹੜੇ ਵੀ ਇਹਨਾਂ ਦੇ ਆਗੂ ਨੇ, ਚਾਹੇ ਇਹ ਜਿਹੜੇ ਸੱਜੇ ਪੱਖੀ ਰਾਸ਼ਟਰਵਾਦੀ ਨੇ, ਹਿੰਦੂਤਵੀ ਨੇ, ਚਾਹੇ ਉਹ ਸੀਗੇ, ਚਾਹੇ ਗਾਂਧੀ ਜਾਂ ਨਹਿਰੂ ਵਰਗੇ ਸੋ ਕਾਲਡ ਲਿਬਰਲ ਸੀਗੇ, ਉਹਨਾਂ ਨੇ ਕਿਤੇ ਵੀ ਇੱਕ ਸਿਸਟਮ ਨੂੰ ਜਾਂ ਨਿਜ਼ਾਮ ਨੂੰ, ਜਿਹਦੇ ਬਾਰੇ ਕਹਿੰਦੇ ਨੇ ਕਿ ਉਸ ਨਿਜ਼ਾਮ ਨੇ ਸਾਡੇ ਉੱਤੇ ਰਾਜ ਕੀਤਾ, ਉਹਨੂੰ ਕਦੀ ਚੈਲੰਜ ਜਿਹੜਾ ਉਹ ਪੋਜ਼ ਨਹੀਂ ਕੀਤਾ। ਹੁਣ ਜੇ ਤੁਸੀਂ ਇਹਨਾਂ ਦੀ ਗੱਲ ਕਰਦੇ ਆ, ਹੈਡਗੇਵਰ ਹੋ ਗਿਆ, ਗੋਲਵਾਲਕਰ ਹੋ ਗਏ, ਜਿਹੜੇ ਇਹਨਾਂ ਦੇ ਗੁਰੂ ਜੀ ਕਹਾਉਂਦੇ ਨੇ RSS ਦੇ ਜਾਂ VHP ਦੇ, ਹੁਣ ਇਹਨਾਂ ਦੀ ਜੇ ਤੁਸੀਂ ਹਿਸਟਰੀ ਦੇਖਦੇ ਹੋ ਤੇ ਹਮੇਸ਼ਾ ਇਹ ਗੋਰਿਆਂ ਤੋਂ ਡਰ ਕੇ ਜਾਂ ਗੋਰਿਆਂ ਦੇ ਨਾਲ ਇਹ ਕੰਮ ਕਰਦੇ ਰਹੇ ਨੇ। ਹੁਣ ਇੱਕ ਪਾਸੇ ਤੁਸੀਂ ਇਹ ਦੇਖ ਲਓ ਕਿ ਇਹ ਗੋਰਿਆਂ ਤੋਂ ਡਰ ਕੇ ਗੋਰਿਆਂ ਦੇ ਨਾਲ ਇਹ ਕੰਮ ਕਰਦੇ ਰਹੇ ਨੇ, ਦੂਸਰੇ ਪਾਸੇ ਇਹ ਜਿਹੜੇ ਫਾਸ਼ੀਵਾਦੀ ਸੀਗੇ, ਜਿਹੜੇ ਨਾਜ਼ੀ ਸੀਗੇ, ਇਹ ਉਹਨਾਂ ਦੇ ਨਾਲ ਹਿਟਲਰ ਜਿਹੜਾ ਹੈਗਾ ਆ, ਉਹ ਇਹਨਾਂ ਦੀ ਡਰਾਈਵਿੰਗ ਫੋਰਸ ਹੈ, ਇਹਨਾਂ ਦੀ ਚਾਲਕ ਸ਼ਕਤੀ ਹੈ, ਇਹਨਾਂ ਦੀ ਜਿਹੜੀ ਫਿਲਾਸਫੀ ਦੀ। ਹੁਣ ਇਹਨਾਂ ਨੂੰ ਤੁਸੀਂ ਹੁਣ ਇਹ ਦੇਖੋ ਵੀ ਕਿਵੇਂ ਆਪਸ ਦੇ ਵਿੱਚ ਕੰਪੇਅਰ ਕਰੋਗੇ। ਇੱਕ ਪਾਸੇ ਗੋਰਿਆਂ ਦੇ ਨਾਲ ਇਹ ਮਾਫੀਆਂ ਮੰਗਦੇ ਨੇ, ਚਾਹੇ ਗੋਲਵਾਲਕਰ ਹੁਣੀ ਹੈਗੇ ਨੇ, ਤੇ ਦੂਸਰੇ ਪਾਸੇ ਇਹ ਨਾਜ਼ੀਆਂ ਦੇ ਨਾਲ ਜਾਂ ਨਾਜ਼ੀਆਂ ਦੀ ਜਿਹੜੀ ਆਈਡੀਓਲੋਜੀ ਹੈਗੀ, ਜਿਹੜੀ ਵਿਚਾਰਧਾਰਾ ਹੈਗੀ ਆ, ਉਹਦੇ ਤੋਂ ਇਹ ਪ੍ਰਭਾਵਿਤ ਵੀ ਨੇ, ਔਰ ਉਹੀ ਜਿਹੜੀ ਵਿਚਾਰਧਾਰਾ ਹੈਗੀ ਆ ਉਹ ਆਪਣੇ ਮੁਲਕਾਂ ਦੇ ਵਿੱਚ ਜਾਂ ਆਪਣੀ ਜਿਹੜੀ ਸੋਚ ਹੈ, ਜਿਹੜੀ ਆਪਣੀ ਧਾਰਾ ਉਹਦੇ ਵਿੱਚ ਉਹ ਲਿਆਉਣੀ ਚਾਹੁੰਦੇ ਨੇ। ਔਰ ਇਹ ਜਿਹੜੀ ਠੀਕ ਆ ਵੀ ਜਦੋਂ 1947 ਦੇ ਵਿੱਚ ਆਜ਼ਾਦੀ ਮਿਲਦੀ ਆ, ਉਹ ਤੋਂ ਪਹਿਲਾਂ ਇਹਨਾਂ ਨੇ ਕੰਮਕਾਰ ਕਰਨੇ ਸ਼ੁਰੂ ਕਰ ਦਿੱਤੇ ਸਨ। ਇਹਦੇ ਵਿੱਚ ਦੇਖੋ ਕੋਈ ਦੋ ਰਾਵਾਂ ਨਹੀਂ ਹੈਗੀਆਂ। ਆਪਣੇ ਧਰਮ ਦੇ ਲਈ ਉਹਨਾਂ ਨੇ ਬਹੁਤ ਕੁਝ ਕੀਤਾ, ਜਿਹਦੇ ਤੋਂ ਜਿਹੜਾ ਕਿ ਸਾਨੂੰ ਵੀ ਇਹ ਸਿੱਖਣਾ ਚਾਹੀਦਾ ਕਿ ਇਕੱਠੇ ਕਿਵੇਂ ਹੋਣਾ ਔਰ ਗ੍ਰਾਸ ਰੂਟ ਲੈਵਲ ਦੇ ਉੱਤੇ ਕੰਮ ਜਿਹੜਾ ਹੈਗਾ ਉਹ ਕਿਵੇਂ ਕਰਨਾ। ਉਹ ਇਹਨਾਂ ਲੋਕਾਂ ਤੋਂ ਵੈਸੇ ਇਹਨਾਂ ਤੋਂ ਸਿੱਖਣ ਦੀ ਜ਼ਰੂਰਤ ਹੈ। ਸਿਰਫ ਆਰਗੇਨਾਈਜੇਸ਼ਨਲ ਲੈਵਲ ਦੇ ਉੱਤੇ ਇਹ ਨਾ ਹੋਵੇ ਕਿ ਜੇ ਮੈਂ ਇਹ ਕਹਿ ਰਿਹਾ ਕਿ ਇਹਨਾਂ ਤੋਂ ਸਿੱਖਣ ਦੀ ਜ਼ਰੂਰਤ ਹੈ, ਇਹਨਾਂ ਦੇ ਆਈਡੀਓਲੋਜੀਕਲ ਲੈਵਲ ਦੇ ਉੱਤੇ ਇਹਨਾਂ ਦੇ ਕੋਲ ਸਿਖਾਉਣ ਦੇ ਲਈ ਕੁਝ ਵੀ ਨਹੀਂ ਹੈਗਾ, ਪਰ ਜਿਹੜੀ ਆਰਗੇਨਾਈਜੇਸ਼ਨਲ ਲੈਵਲ ਦੇ ਉੱਤੇ, ਐਡਮਿਨਿਸਟ੍ਰੇਸ਼ਨ ਲੈਵਲ ਦੇ ਉੱਤੇ ਇਹਨਾਂ ਨੇ ਗ੍ਰਾਸ ਰੂਟ ਲੈਵਲ ਤੋਂ ਕੰਮ ਕੀਤਾ। ਇਹਨਾਂ ਨੇ ਜਿਹੜਾ ਮੇਨ ਇਹਨਾਂ ਦਾ ਕੰਮ ਸੀਗਾ ਉਹ ਸਿੱਖਿਆ ਦੇ ਵਿੱਚ ਸੀਗਾ, ਐਜੂਕੇਸ਼ਨ ਦੇ ਵਿੱਚ ਸੀਗਾ, ਜਿਨ੍ਹਾਂ ਨੇ ਮੁੱਖ ਤੌਰ ਦੇ ਉੱਤੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਕੀਤਾ ਔਰ ਕੰਮ ਲਗਾਤਾਰਤਾ ਦੇ ਨਾਲ ਕੀਤਾ। ਹੁਣ ਜੇ ਤੁਸੀਂ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਦੇਖਦੇ ਹੋ ਕਿ 1947 ਜਾਂ ਇਹ ਜਿਹੜੀ ਸੰਸਥਾ ਹੈਗੀ ਆ 1925-26 ਦੇ ਵਿੱਚ ਬਣਦੀ ਆ, 1920 ਦੇ ਵਿੱਚ ਇਹ ਬਣਦੀ ਆ, ਇਹਨਾਂ ਦੇ ਪੈਰ 40 ਸਾਲ ਕਿਤੇ ਲੱਗੇ ਨਹੀਂ ਹੈਗੇ। ਜਿਹੜੀ ਸਭ ਤੋਂ ਪਹਿਲੀ ਇਹਨਾਂ ਦੀ ਕੋਈ ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕੋਈ ਇਹਨਾਂ ਦੀ ਇਹ ਕਹਾਂਗੇ ਕਿ ਸਰਕਾਰ, ਭਾਵੇਂ ਕਿ ਉਹ ਸਰਕਾਰ ਨਹੀਂ, ਮਿਊਨਿਸਪੈਲਿਟੀ ਦੇ ਵਿੱਚ ਉਹ ਸਰਕਾਰ ਨਹੀਂ ਹੁੰਦੀ, ਪਰ ਫਿਰ ਵੀ ਜਿਹੜਾ ਇੱਕ ਪ੍ਰਸ਼ਾਸਕੀ ਇੱਕ ਐਕਸਪੀਰੀਅੰਸ ਜਾਂ ਤਜਰਬਾ ਇਹਨਾਂ ਨੂੰ ਹੁੰਦਾ 1962 ਦੇ ਵਿੱਚ ਜਾ ਕੇ ਹੁੰਦਾ, ਉਹ ਵੀ ਕਾਮਰੇਡਾਂ ਦੇ ਨਾਲ, ਜਿਨ੍ਹਾਂ ਦੇ ਨਾਲ ਅੱਜ ਇਹਨਾਂ ਦੀ ਆਈਡੀਓਲੋਜੀਕਲ ਸਾਂਝ ਹੀ ਕੋਈ ਨਹੀਂ। ਹੁਣ ਉਹ ਖੱਬੇ ਪੱਖੀ ਨੇ, ਇਹ ਸੱਜੇ ਪੱਖੀ ਨੇ, ਪਰ ਫਿਰ ਵੀ ਜਿਹੜੀ ਇਹਨਾਂ ਦੀ ਇੱਕ ਹਿਸਾਬ ਦੇ ਨਾਲ ਸਰਕਾਰ ਬਣਦੀ ਹੈ 1962 ਦੇ ਵਿੱਚ ਬਣਦੀ। ਹੁਣ ਮੈਂ ਫਿਰ ਇੱਥੇ ਵੀ ਇਹੀ ਸਟ੍ਰੈਸ ਕਰਨਾ ਚਾਹੁੰਦਾ ਕਿ ਕਿੱਥੇ ਕਾਮਰੇਡ ਤੇ ਕਿੱਥੇ ਜਿਹੜੇ ਹਿੰਦੂਤਵੀ, ਪਰ ਉੱਥੇ ਉਹਨਾਂ ਨੇ ਸੱਤਾ ਦੇ ਵਿੱਚ ਆਉਣ ਦੇ ਲਈ ਆਪਸ ਦੇ ਵਿੱਚ ਜੱਫੀਆਂ ਪਾਈਆਂ। ਹੁਣ ਇਹੀ ਗੱਲ ਉਹ ਤੋਂ ਪਹਿਲਾਂ, ਹੁਣ ਆਜ਼ਾਦੀ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ 2 ਵਾਰ ਦੁਹਰਾਈ ਆ ਕਿ ਕਿੱਥੇ ਗੋਰੇ ਤੇ ਕਿੱਥੇ ਨਾਜ਼ੀ। ਗੋਰੇ ਤੇ ਨਾਜ਼ੀ ਜਿਹੜੇ ਨੇ ਆਪਸ ਦੇ ਵਿੱਚ ਦੁਸ਼ਮਣ ਨੇ, ਪਰ ਫਿਰ ਵੀ ਇਹ ਗੋਰਿਆਂ ਦੇ ਨਾਲ ਵੀ ਮਾਫੀਆਂ ਮੰਗ ਕੇ ਉਹਨਾਂ ਦੇ ਨੇੜੇ ਆਉਂਦੇ ਨੇ, ਇਹ ਨਾਜ਼ੀਆਂ ਦੇ ਨਾਲ ਵੀ ਉਹਨਾਂ ਦਾ ਫਾਫੜਾ ਜਿਹੜਾ ਹੈਗਾ ਆ ਉਹ ਭਾਲਦੇ ਨੇ। ਹੁਣ ਇਹੀ ਚੀਜ਼ਾਂ ਜਿਹੜੀਆਂ ਉਹਨਾਂ ਨੇ ਅੱਗੇ ਜਾ ਕੇ, ਚਾਹੇ ਜੈ ਪ੍ਰਕਾਸ਼ ਨਾਰਾਇਣ ਦੇ ਨਾਲ ਇਹਨਾਂ ਨੇ ਆਪਣੇ ਰਾਬਤੇ ਕਾਇਮ ਕੀਤੇ, ਜਦੋਂ ਇਹਨਾਂ ਦੀ ਐਮਰਜੈਂਸੀ ਲੱਗਦੀ ਆ 1975 ਦੇ ਵਿੱਚ, ਤੇ ਉਦੋਂ ਇਹਨਾਂ ਨੇ ਆਪਣੇ ਆਪ ਅੱਗੇ ਕਿਤੇ ਨਹੀਂ ਆਉਂਦੇ ਹੈਗੇ। RSS ਜਿਹੜੀ ਹੈਗੀ ਆ ਉਹ ਪਿੱਛੇ ਰਹਿ ਕੇ ਕੰਮ ਕਰ ਰਹੀ ਆ। BJP ਨੂੰ ਸਿਰਜਣ ਵਾਲੀ ਜਿਹੜੀ ਹੈਗੀ ਆ, BJP ਦੀ
ਮਾਂ ਪਾਰਟੀ ਜਿਹੜੀ ਹੈਗੀ ਆ ਉਹ RSS ਹੈਗੀ ਆ। ਔਰ RSS ਦੇ ਬੰਦੇ ਤੁਸੀਂ ਅੱਜ ਵੀ ਮੋਹਨ ਭਾਰਗਵ ਵਰਗੇ ਜੇ ਤੁਸੀਂ ਉਹ ਲੋਕ ਦੇਖਦੇ ਹੋ, ਮੇਰਾ ਨਹੀਂ ਖਿਆਲ ਕਿ ਉਹਨਾਂ ਨੇ ਅੱਜ ਤੱਕ ਕੋਈ ਚੋਣ ਜਿਹੜੀ ਹੈਗੀ ਆ ਉਹ ਲੜੀ ਹੋਈ ਹੋਵੇਗੀ। ਪਰ ਫਿਰ ਵੀ ਇਹ ਕਿੰਗ ਮੇਕਿੰਗ ਜਿਹੜੀ ਪ੍ਰੋਸੈਸ ਹੈਗੀ ਆ ਉਹਦੇ ਵਿੱਚ ਚਾਣਕਿਆ ਵਾਲਾ ਜਿਹੜਾ ਰੋਲ ਆ ਉਹ ਅਦਾ ਕਰ ਰਹੇ ਨੇ। ਜਿਵੇਂ ਚਾਣਕਿਆ ਨੇ ਕਟਲਿਆ ਜਿਹਨੂੰ ਕਿਹਾ ਜਾਂਦਾ, ਉਹਨੇ ਆਪ ਨਾ ਕੋਈ ਲੜਾਈ ਲੜੀ, ਨਾ ਕਿਸੇ ਦੇ ਪੂਰੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਚਪੇੜ ਮਾਰੀ ਹੋਣੀ, ਪਰ ਫਿਰ ਵੀ ਇੱਕ ਜਿਹੜਾ ਰਾਜ ਸਿਰਜਣ ਦੇ ਵਿੱਚ ਜਿਹੜਾ ਚੰਦਰਗੁਪਤ ਨੂੰ ਸਿਰਜਣ ਦੇ ਵਿੱਚ ਉਹਨਾਂ ਨੇ ਪੂਰਾ ਯੋਗਦਾਨ ਪਾਇਆ। ਔਰ ਇਹੀ ਜਿਹੜਾ ਯੋਗਦਾਨ ਹੈਗਾ ਉਹ RSS ਨੇ BJP ਨੂੰ ਸਿਰਜਣ ਦੇ ਵਿੱਚ ਲਾਇਆ। ਹੁਣ ਜਿਵੇਂ ਹੁਣ ਗੱਲ ਇਹ ਕੀਤੀ ਹੈ ਕਿ ਆਈਡੀਓਲੋਜੀ ਦੀ, ਦੇਖੋ ਆਈਡੀਓਲੋਜੀ ਵਾਈਜ਼ ਇਹ ਕਹਿੰਦੇ ਜ਼ਰੂਰ ਨੇ ਕਿ ਅਸੀਂ ਕੋਈ ਰਾਈਟ ਵਿੰਗ ਆਰਗੇਨਾਈਜੇਸ਼ਨ ਨਹੀਂ ਆ, ਐਡਮਿਟ ਨਹੀਂ ਕਰਦੇ ਇਹ ਕਿ ਸਾਡਾ ਕੋਈ ਇਸ ਚੀਜ਼ ਦੇ ਵਿੱਚ ਕੋਈ ਵੀ ਜਿਹੜਾ ਲੁਕਿਆ ਛੁਪਿਆ ਕੋਈ ਏਜੰਡਾ ਨਹੀਂ ਹੈਗਾ, ਕੋਈ ਪਰਪਸ ਨਹੀਂ ਹੈਗਾ। ਪਰ ਫਿਰ ਵੀ ਜੇ ਤੁਸੀਂ ਇਹਨਾਂ ਦੀ ਪਹਿਲ ਸੂਚਨਾ ਲੈਣੇ ਹੋ ਤੇ ਉਹਦੇ ਵਿੱਚ ਤੁਹਾਨੂੰ ਇਹਨਾਂ ਦੀ ਹਿਸਟਰੀ ਤੋਂ ਇਹ ਪਤਾ ਲੱਗ ਜਾਣਾ ਕਿ ਇਹਨਾਂ ਦੇ ਵਿੱਚ ਇੱਕ ਬਹੁਤ ਪ੍ਰਬਲ ਤੀਬਰ ਇੱਛਾ ਆ ਕਿ ਜਿਹੜਾ ਇੱਕ ਹਿੰਦੂ ਰਾਜ ਜਾਂ ਹਿੰਦੂਤਵਾ ਦਾ ਜਿਹੜਾ ਰਾਜ ਹੈਗਾ ਆ ਉਹ ਸਿਰਜਿਆ ਜਾਵੇ। ਹੁਣ ਇਹ ਉਹ ਲੋਕ ਨੇ ਜਿਨ੍ਹਾਂ ਨੇ ਭਗਵੇ ਨੂੰ ਅਡਾਪਟ ਕੀਤਾ। ਔਰ ਅੱਜ ਤੱਕ ਵੀ ਤੁਸੀਂ ਇਹ ਦੇਖ ਲਓ, ਨਾਗਪੁਰ, ਕਿਉਂਕਿ ਜਿਹੜਾ ਹੈਡਗੇਵਰ ਸੀਗਾ ਉਹ ਡਾਕਟਰ ਸੀਗਾ ਨਾਗਪੁਰ ਤੋਂ, ਉਸ ਨਾਗਪੁਰ ਦੇ ਵਿੱਚ ਜਿਹੜਾ ਇਹਨਾਂ ਦਾ ਝੰਡਾ ਇਹਨਾਂ ਨੇ ਅੱਜ ਤੱਕ ਵੀ ਜਿਹੜਾ ਤਿਰੰਗਾ ਉਹ ਚਲਾਇਆ ਨਹੀਂ ਹੈਗਾ। ਜਦ ਕਿ ਹਰ ਇੱਕ ਬੰਦੇ ਨੂੰ ਇਹ ਸਰਟੀਫਿਕੇਟ ਦਿੰਦੇ ਆ ਕਿ ਸ਼ੈਲਾ ਰਾਸ਼ਿਦ ਜਾਂ ਕਨਈਆ ਕੁਮਾਰ ਜਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਾਂ ਅਫਜ਼ਲ ਗੁਰੂ ਜਾਂ ਕੋਈ ਦੂਸਰੇ ਤੀਸਰੇ ਜਾਂ ਨਕਸਲਵਾਦੀ, ਉਹਨਾਂ ਨੂੰ ਰਾਸ਼ਟਰਵਾਦ ਦਾ ਜਿਹੜਾ ਪ੍ਰਸ਼ਾਦ, ਰਾਸ਼ਟਰਵਾਦ ਦਾ ਜਿਹੜਾ ਸਰਟੀਫਿਕੇਟ ਹੈ ਉਹ ਇਹਨਾਂ ਤੋਂ ਲੈਣਾ ਪੈਂਦਾ। ਜਦ ਕਿ ਇਹਨਾਂ ਨੇ ਆਪਣਾ ਜੋ ਇਹਨਾਂ ਦਾ ਮੇਨ ਆਫਿਸ ਹੈਗਾ, ਮੁੱਖ ਦਫ਼ਤਰ ਹੈਗਾ, ਉਹਦੇ ਅੱਜ ਤੱਕ ਉਸੇ ਭਾਰਤ ਦਾ ਝੰਡਾ ਨਹੀਂ ਚਲਾਇਆ ਜਿਹਨੂੰ ਇਹ ਪੱਕਿਆ ਕਰਨਾ ਚਾਹੁੰਦੇ ਆ। ਪਰ ਹੋਰ ਕਿਤੇ ਵੀ ਕੋਈ ਝੰਡਾ ਨਹੀਂ ਚਲਾ ਰਿਹਾ, ਉਹਦੇ ਤੋਂ ਧੱਕੇ ਨਾਲ ਚਲਾ ਰਹੇ ਨਹੀਂ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹੀ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਫਾਸੀਵਾਦ ਜਾਂ ਨਾਜ਼ੀਵਾਦ ਦੀ ਆਈਡੀਓਲੋਜੀ ਦੇ ਮੁੱਖ ਸਤੰਭ ਸੀਗੇ, ਜਿਹਦੇ ਵਿੱਚ ਉਹ ਇਹ ਕਹਿੰਦੇ ਸੀਗੇ ਕਿ ਸਾਨੂੰ ਯੂਨਿਟੀ ਨਹੀਂ, ਸਾਨੂੰ ਯੂਨੀਫਾਰਮਿਟੀ ਚਾਹੀਦੀ ਆ। ਯੂਨਿਟੀ ਹੁੰਦੀ ਆ ਵੱਖਰੇ ਵੱਖਰੇ ਲੋਕਾਂ ਦੇ ਵਿੱਚ ਇੱਕ ਤਾਰ ਦੇ ਵਿੱਚ ਪ੍ਰੋ ਹੋਣਾ, ਪਰ ਯੂਨੀਫਾਰਮਿਟੀ ਹੁੰਦੀ ਕਿ ਪੂਰੇ ਦਾ ਪੂਰੇ ਖੇਤ ਗੇਂਦੇ ਦਾ ਫੁੱਲ ਹੋਵੇ ਜਾਂ ਕਣਕ ਹੋਵੇ। ਇਹ ਉਹ ਜਿਹੀ ਚੀਜ਼ ਭਾਲਦੇ ਆ ਜਿਹਦੇ ਵਿੱਚ ਏਕਤਾ ਨਹੀਂ, ਇਕਸਾਰਤਾ ਜਿਹੜੀ ਹੈਗੀ ਆ ਉਹ ਹੋਵੇ। ਪਰ ਓਪਨ ਤੌਰ ਦੇ ਉੱਤੇ ਇਹ ਕਦੀ ਵੀ ਨਹੀਂ ਇਹ ਮੰਨਦੇ ਕਿ ਸਾਡਾ ਜਿਹੜਾ ਹਿਡਨ ਏਜੰਡਾ ਸਾਡੇ ਕੋਲ ਕੋਈ ਵੀ ਹੈਗਾ। ਪਰ ਮੇਨ ਤੌਰ ਦੇ ਉੱਤੇ ਇਹਨਾਂ ਦਾ ਏਜੰਡਾ ਜਿਹੜੀ ਐਲੀਟ ਕਲਾਸ ਹੈਗੀ ਆ ਜਾਂ ਜਿਹੜੀ ਉੱਚ ਜ਼ਾਤਾਂ ਹੈਗੀਆਂ, ਬ੍ਰਾਹਮਣਵਾਦ ਨੂੰ ਅੱਗੇ ਲੈ ਕੇ ਆਉਣਾ ਹੀ ਇਹਨਾਂ ਦਾ ਮੇਨ ਏਜੰਡਾ। ਔਰ ਹੌਲੀ ਹੌਲੀ ਉਹ ਉਸ ਏਜੰਡੇ ਦੇ ਵੱਲ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ। ਜੀ ਹਰਪ੍ਰੀਤ ਸਿੰਘ ਜੀ, ਇੱਥੇ ਸਵਾਲ ਇਹ ਉੱਠਦਾ ਹੈ ਕਿ ਜਿਹੜੀ ਇਹ ਵਿਚਾਰਧਾਰਾ ਹੈਗੀ ਹੈ, ਜਿਵੇਂ ਤੁਸੀਂ ਏਕਤਾ ਦੀ ਗੱਲ ਕੀਤੀ ਹੈ, ਇਕਸਾਰਤਾ ਦੀ ਗੱਲ ਕੀਤੀ ਹੈ, ਵੀ ਉਹ ਲਿਆਉਣਾ ਚਾਹੁੰਦੇ ਨੇ ਜਿੱਥੇ ਹਿੰਦੁਸਤਾਨ ਦਾ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ ਭਾਰਤ ਦੇ ਵਿੱਚ, ਉੱਥੇ ਜਦੋਂ ਅਸੀਂ ਇਸ ਸਾਰੇ ਪਿਛੋਕੜ ਨੂੰ ਦੇਖਦੇ ਹਾਂ ਤਾਂ ਜਿਹੜੀ ਇਹਦੀ ਸ਼ੁਰੂਆਤ ਹੁੰਦੀ ਹੈ ਉਹ ਕਿੱਥੋਂ ਹੁੰਦੀ ਹੈ ਤੇ ਕਿਵੇਂ ਅੱਜ ਜਿਹੜੀ ਇਹ ਰਾਜ ਸੱਤਾ ਤੱਕ ਦਾ ਸਫ਼ਰ ਹੈਗਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ, ਤਾਂ ਕਿ ਅਸੀਂ ਸਮਝ ਸਕੀਏ ਕਿ ਐਗਜ਼ੈਕਟਲੀ ਜਿਹੜੀ ਇਹ ਵਿਚਾਰਧਾਰਾ ਹੈਗੀ ਹੈ ਇਹਦਾ ਏਜੰਡਾ ਕੀ ਹੈ ਤੇ ਕਿਵੇਂ ਉਹ ਲਾਗੂ ਕੀਤਾ ਜਾ ਰਿਹਾ ਹੈ। ਜਿਹੜੀ ਲਾਗੂ ਕਰਨ ਦੀ ਪ੍ਰੋਸੈਸ ਹੈਗੀ ਹੈ ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਵੀਰ ਜੀ ਦੇਖੋ, ਜੇ ਤਾਂ ਸਿਰਫ ਇੱਕ ਅੱਖਰ ਦੇ ਵਿੱਚ ਕਹਿਣਾ ਹੋਵੇ ਤੇ ਮਨੂ ਸਮ੍ਰਿਤੀ ਇਹਨਾਂ ਦੇ ਕੋਲ ਹੈ। ਮਨੂ ਸਮ੍ਰਿਤੀ ਨੂੰ ਆਧਾਰ ਬਣਾ ਕੇ ਜਿਹਦੇ ਵਿੱਚ ਕਿ ਉਸ ਬੰਦੇ ਨੂੰ ਰਾਜ ਸੱਤਾ ਕਿਵੇਂ ਦੇਣੀ ਆ ਜਿਹੜਾ ਬੰਦਾ ਇਸ ਚੀਜ਼ ਦੇ ਕਾਬਿਲ ਨਹੀਂ ਹੈ। ਕਾਬਿਲ ਮੈਂ ਇਹ ਤਾਂ ਕਹਿ ਰਿਹਾ, ਦੇਖੋ ਜੇ ਰਾਜ ਸੱਤਾ ਲੈਂਦੇ ਨੇ ਕਾਬਿਲ ਤਾਂ ਹੈ, ਪਰ ਉਹ ਦਿਮਾਗੀ ਤੌਰ ਦੇ ਉੱਤੇ ਕਿ ਜਮਾ ਘਟਾਓ ਗੁਣਾ ਤਕਸੀਮ ਕਰਕੇ ਕਿਹੜੇ ਬੰਦੇ ਦੇ ਨਾਲ ਗੱਠਜੋੜ ਕਰਨਾ, ਕਿਹੜੇ ਬੰਦੇ ਤੋਂ ਮਾਫੀ ਮੰਗਣੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮਨੂ ਸਮ੍ਰਿਤੀ ਦੇ ਵਿੱਚੋਂ ਪੈਦਾ ਹੁੰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਮਨੂ ਸਮ੍ਰਿਤੀ ਦੇ ਵਿੱਚ ਵੀ
ਕਿ ਜਿਵੇਂ ਇੱਕ ਬ੍ਰਾਹਮਣ ਦੀ ਹੈਜਮਨੀ ਕ੍ਰੀਏਟ ਕੀਤੀ ਗਈ। ਬ੍ਰਾਹਮਣ ਨਾ ਤਾਂ ਉਦੋਂ ਕਦੀ ਵੀ ਬਹੁ ਗਿਣਤੀ ਦੇ ਵਿੱਚ ਰਿਹਾ, ਜੀ ਬ੍ਰਾਹਮਣ ਨਾ ਅੱਜ ਬਹੁ ਗਿਣਤੀ ਦੇ ਵਿੱਚ ਆ, ਨਾ ਉਦੋਂ ਉਹ ਬਲਵਾਨ ਸੀਗਾ, ਤਾਕਤਵਰ ਸੀ, ਨਾ ਖੜਨ ਵਾਲਾ ਸੀ, ਨਾ ਉਹ ਅੱਜ ਨਾ ਤਾਕਤਵਰ ਆ ਨਾ ਖੜਨ ਵਾਲਾ। ਪਰ ਉਹਨੂੰ ਇਹ ਪਤਾ ਕਿ ਕਿਸ ਤਰੀਕੇ ਦੇ ਨਾਲ ਸਾਰਿਆਂ ਨੂੰ ਆਪਣੇ ਚਾਕਰ ਬਣਾਉਣਾ। ਹੁਣ ਉਸ ਮਨੂ ਸਮ੍ਰਿਤੀ ਦੇ ਵਿੱਚ ਉਹਨਾਂ ਨੇ 4 ਵਰਣਾਂ ਦਾ ਇੱਕ ਉਹ ਤਿਆਰ ਕਰ ਲਏ ਸਨ। ਜਿਹੜੇ ਜ਼ਿਆਦਾ ਲੋਕ ਸਨ, ਜੀ ਜਿਹੜੇ ਮੂਲ ਨਿਵਾਸੀ ਸਨ, ਉਹਨਾਂ ਨੂੰ ਇਹਨਾਂ ਨੇ ਕਹਿਤਾ ਜੀ ਕਿ ਇਹ ਖੁਰਾਂ ਤੋਂ ਪੈਦਾ ਹੋਏ ਨੇ, ਜਾਂ ਇਹ ਜੋ ਗਾਈ ਦਾ ਪਿਛਲਾ ਪਾਸਾ ਹੈਗਾ ਉਹਦੇ ਤੋਂ ਗੰਦ ਤੋਂ ਪੈਦਾ ਹੋਏ ਨੇ, ਜੇ ਮੈਂ ਸਾਫ਼ ਸ਼ਬਦਾਂ 'ਚ ਕਹਿਣਾ ਹੋਵੇ। ਜੀ ਇਸੇ ਤਰੀਕੇ ਨਾਲ ਬਿਜ਼ਨਸਮੈਨ ਉਹ ਕਿਸੇ ਹੋਰ ਪਾਸਿਓਂ ਪੈਦਾ ਕਰਦੇ ਜਿਨ੍ਹਾਂ ਨੂੰ ਵੈਸ਼ ਕਹਿੰਦੇ ਨੇ। ਸ਼ੂਦਰਾਂ ਦੇ ਵਿੱਚ ਕੋਈ ਵੀ ਉਹਨਾਂ ਨੂੰ, ਕਿਉਂਕਿ ਉਹ ਜ਼ਿਆਦਾ ਗਿਣਤੀ 'ਚ ਨੇ, ਉਹਨਾਂ ਨੂੰ ਕੋਈ ਵੀ ਇਹੋ ਜਿਹੀ ਪ੍ਰਿਵਿਲੇਜ ਜਿਹੜੀ ਆ ਸੁਸਾਇਟੀ ਦੇ ਵਿੱਚ ਨਹੀਂ ਦਿੱਤੀ ਜਾਂਦੀ। ਇੱਥੋਂ ਤੱਕ ਕਿ ਸ਼ੂਦਰ ਦੇ ਕੋਲ ਇਹ ਹੱਕ ਹਾਸਲ ਨਹੀਂ ਸੀ ਕਿ ਉਹ ਸ਼ਹਿਰ ਦੀ ਹਦੂਦ ਦੇ ਵਿੱਚ ਸੂਰਜ ਚੜ੍ਹਨ ਤੋਂ ਬਾਅਦ ਜਾਂ ਛੁਪਣ ਤੋਂ ਪਹਿਲਾਂ ਉਹਦੀ ਹੱਦ 'ਚ ਜਾ ਸਕੇ, ਤਾਂ ਵੀ ਉਹਦੀ ਜਿਹੜੀ ਉਹਦਾ ਪਰਛਾਵਾਂ ਵੀ ਕਿਤੇ ਉਸ ਹਦੂਦ ਦੇ ਵਿੱਚ ਜਾਂ ਸ਼ਹਿਰ ਦੀ ਕਿਸੇ ਹੱਦ ਦੇ ਵਿੱਚ ਵੜ ਕੇ ਉਹਨੂੰ ਸ਼ਹਿਰ ਨੂੰ ਕਿਤੇ ਅਪ੍ਰੇਸ਼ਨ ਨਾ ਕਰ ਸਕੇ। ਸੋ ਉਹ ਤੋਂ ਬਾਅਦ ਵੈਸ਼ਿਆਂ ਤੋਂ ਬਾਅਦ ਇਹਨਾਂ ਨੇ ਸਿਰਜੇ ਨੇ ਵਾਰੀਅਰ ਜਾਂ ਖੱਤਰੀ। ਹੁਣ ਜੇਕਰ ਤੁਸੀਂ ਇਹਨਾਂ ਦੀ ਸੋਸ਼ਲ ਅਪੀਅਰੈਂਸ ਵੀ ਦੇਖਦੇ ਹੋ ਤੇ ਜਿਹੜਾ ਇਹਨੂੰ ਡੰਡ ਕਹਿੰਦੇ ਹੁੰਦੇ ਸੀਗੇ, ਜਿਹੜਾ ਇਹਦੇ ਕੋਲ ਡੰਡਾ ਹੁੰਦਾ ਸੀਗਾ ਜੀ, ਬ੍ਰਾਹਮਣ ਹੋਊਗਾ ਤੇ ਉਹਦਾ ਡੰਡਾ ਜਿਹੜਾ ਹੈਗਾ ਆ ਉਹਦੇ ਸਿਰ ਤੋਂ 1 ਹੱਥ ਉੱਚਾ। ਜਿਹੜਾ ਖੱਤਰੀ ਆ ਉਹਦਾ ਡੰਡਾ ਜਿਹੜਾ ਸਿਰ ਦੇ ਲੈਵਲ ਤੱਕ ਦਾ। ਜਿਹੜਾ ਵੈਸ਼ ਹੈਗਾ ਉਹਦੇ ਕੋਲ ਡੰਡਾ ਹੈਗਾ ਸਿਰ ਦੇ ਲੈਵਲ ਤੋਂ 1 ਹੱਥ ਥੱਲੇ। ਤਾਂ ਵੀ ਜਦੋਂ ਵੀ ਬ੍ਰਾਹਮਣ, ਜਦੋਂ ਵੀ ਖੱਤਰੀ, ਜਦੋਂ ਵੀ ਜਿਹੜਾ ਵੈਸ਼ ਹੈਗਾ ਉਹ ਸੁਸਾਇਟੀ ਦੇ ਵਿੱਚ ਵਿਚਰਦਾ ਤੇ ਉਹ ਆਲੇ ਦੁਆਲੇ ਦੇ ਲੋਕਾਂ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਕਿ ਜੇਕਰ ਬ੍ਰਾਹਮਣ ਆਉਂਦਾ ਤੇ ਉਹਦੇ ਨਾਲ ਕਿਸ ਤਰੀਕੇ ਨਾਲ ਪੇਸ਼ ਹੋਣਾ, ਜੇ ਵਾਰੀਅਰ ਆਉਂਦਾ ਜਾਂ ਖੱਤਰੀ ਆਉਂਦਾ ਤੇ ਉਹਦੇ ਨਾਲ ਕਿਸ ਤਰੀਕੇ ਨਾਲ ਪੇਸ਼ ਹੋਣਾ, ਜਾਂ ਉਹਨਾਂ ਨੂੰ ਇਹ ਸਮਝ ਲੱਗ ਸਕੇ ਕਿ ਡੰਡੌਤ ਕਰਨੀ ਆ ਜਾਂ ਉਹਨੂੰ ਦਾਨ ਪੁੰਨ ਦੇਣਾ ਤੇ ਉਹ ਬ੍ਰਾਹਮਣ ਨੂੰ ਦੇਣਾ, ਉਹਦੇ ਪੈਰਾਂ ਦੇ ਵਿੱਚ ਜਾ ਕੇ ਡਿੱਗਣਾ। ਸੋ ਇੱਕ ਹੈਜਮਨੀ ਜਿਹੜੀ ਹੈਗੀ ਆ ਕ੍ਰੀਏਟ ਕਰ ਲਈ ਗਈ। ਤੁਹਾਡਾ ਇਹ ਕਹਿਣਾ ਕਿ ਉਹਨਾਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ? ਇਹ ਸ਼ੁਰੂਆਤ ਮਨੂ ਸਮ੍ਰਿਤੀ ਦੇ ਵਿੱਚੋਂ ਹੋਈ ਆ। ਔਰ ਮਨੂ ਸਮ੍ਰਿਤੀ ਹੀ ਅੱਗੇ ਜੇ ਤੁਸੀਂ ਚਾਣਕਿਆ ਨੀਤੀ ਦੀ ਗੱਲ ਕਰਦੇ ਹੋ ਤੇ ਚਾਣਕਿਆ ਨੀਤੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸੇ ਸੋਚ ਦੇ ਵਿੱਚੋਂ ਆਧਾਰ ਕੱਢ ਕੇ ਜਿਹੜੀ ਆ ਉਹ ਚਾਣਕਿਆ ਨੀਤੀ ਬਣਾਈ ਗਈ ਜੀ। ਹੁਣ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਆ ਉਹ ਸਾਨੂੰ ਇਹ ਦੱਸਿਆ ਜਾਂਦਾ ਕਿ ਗੋਰਿਆਂ ਨੇ ਉਹ ਚੀਜ਼ਾਂ ਪ੍ਰਚਲਿਤ ਕੀਤੀਆਂ ਨੇ, ਜਿਵੇਂ ਪਾੜੋ ਤੇ ਰਾਜਨੀਤੀ। ਇਹ ਜਿੰਨੀਆਂ ਵੀ, ਚਾਹੇ ਪਾੜੋ ਤੇ ਰਾਜਨੀਤੀ ਆ ਜਾਂ ਪਿਆਰ ਤੇ ਜੰਗ ਦੇ ਵਿੱਚ ਹਰ ਇੱਕ ਚੀਜ਼ ਜਾਇਜ਼ ਆ, ਇਹ ਸਾਰਾ ਕੁਝ ਜਿਹੜਾ ਹੈਗਾ ਇਹਨਾਂ ਸਰੋਤਾਂ ਤੋਂ ਹੀ ਹਾਸਲ ਹੋਇਆ। ਜਿਹੜਾ ਅੱਜ ਇੱਕ ਰਾਜ ਸੱਤਾ ਹਾਸਲ ਕਰਨ ਦੇ ਲਈ ਸਭ ਲੋਕਾਂ ਦੇ ਕੋਲ ਇੱਕ ਵੱਡਾ ਟੂਲ ਆ। ਜਿਵੇਂ ਪਾੜੋ ਤੇ ਰਾਜਨੀਤੀ, ਉਹ ਤੁਸੀਂ ਰਮਾਇਣ ਦੇ ਵਿੱਚ ਜੋ ਕੁਛ ਹੋਇਆ ਜਾਂ ਮਹਾਭਾਰਤ ਦੇ ਵਿੱਚ ਜੋ ਕੁਛ ਹੋਇਆ, ਕਿਸ ਤਰੀਕੇ ਨਾਲ ਇੱਕ ਦੂਸਰੇ ਦੇ ਬੰਦੇ ਜਿਹੜੇ ਨੇ ਪੱਟੇ ਗਏ, ਉਹ ਸਾਡੇ ਸਾਹਮਣੇ ਆ। ਕਿਸ ਤਰੀਕੇ ਨਾਲ ਭਵਿੱਖਣ ਜਿਹੜਾ ਹੈਗਾ ਆ ਉਹਨੂੰ ਰਾਵਣ ਦੇ ਖਿਲਾਫ ਲੜਾਇਆ ਜਾਂਦਾ। ਬਾਲੀ ਸੁਗਰੀਵ ਦੀ ਜਿਹੜੀ ਹੈਗੀ ਆ, ਦੋਨੇ ਭਰਾਵਾਂ ਦੀ ਜਿਹੜੀ ਆ ਲੜਾਈ ਕਰਾਈ ਜਾਂਦੀ ਆ। ਹੁਣ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਹੁਣ ਉਹਦੇ ਵਿੱਚ ਤੁਸੀਂ ਉਹ ਦੇਖ ਲਓ ਵੀ ਬਾਲੀ ਨੂੰ ਲੁੱਕ ਕੇ ਮਾਰਿਆ ਜਾਂਦਾ। ਹੁਣ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਮਹਾਭਾਰਤ ਦੇ ਵਿੱਚ ਦੇਖ ਲਓ, ਭੀਸ਼ਮ ਪਿਤਾਮਾ ਦਾ ਕੀ ਹਾਲ ਕੀਤਾ ਗਿਆ। ਕਿਹੜੇ ਇੱਕ ਮਹਾਭਾਰਤ ਜਾਂ ਇੱਕ ਉਹਦਾ ਨਾਮ ਮੇਰੇ ਖਿਆਲ ਸ਼ਿਖੰਡੀ ਨਹੀਂ, ਉਹਦਾ ਮੈਨੂੰ ਨਾਮ ਭੁੱਲਦਾ, ਪਰ ਉਹਦੀ ਓਟ ਦੇ ਵਿੱਚ ਉਹਨਾਂ ਨੇ ਭੀਸ਼ਮ ਪਿਤਾਮਾ ਨੂੰ ਵਿੰਨਿਆ। ਉਹ ਵੀ ਜਿਹੜੀਆਂ ਗੱਲਾਂ ਹੈਗੀਆਂ ਆ ਉਹ ਵੀ ਤੁਸੀਂ ਦੇਖ ਲਓ ਵੀ ਉਹ ਇਹ ਕਹਿੰਦੇ ਆ ਕਿ ਕੋਈ ਵੀ ਚੀਜ਼ ਕਿਸੇ ਵੀ ਲੈਵਲ ਤੇ ਤੁਹਾਨੂੰ ਜਾਣਾ ਪਵੇ ਜੰਗ ਜਿੱਤਣ ਦੇ ਲਈ ਜਾਂ ਸੱਤਾ ਹਾਸਲ ਕਰਨ ਦੇ ਲਈ ਤੇ ਤੁਸੀਂ ਉਹ ਜਾ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਮਨੂ ਸਮ੍ਰਿਤੀ ਜਾਂ ਜਿਹੜੀ ਕੌਟਲਿਆ ਨੀਤੀ ਹੈਗੀ ਆ ਜਾਂ ਚਾਣਕਿਆ ਨੀਤੀ ਆ, ਉਹਨਾਂ ਦੇ ਵਿੱਚ ਤੁਹਾਨੂੰ ਦਿਖੂਗੀਆਂ।
ਔਰ ਇਹੀ ਚੀਜ਼ਾਂ ਦਾ ਆਸਰਾ, ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ, ਇਹਨਾਂ ਚੀਜ਼ਾਂ ਦਾ ਹੀ ਤੋਂ ਹੀ ਪ੍ਰੇਰਣਾ ਲੈ ਕੇ ਜਿਹੜੀ RSS ਆ ਉਹ ਅੱਜ ਰਾਜ ਸੱਤਾ ਵੱਲ ਵੱਧ ਰਹੀ ਆ। ਹੁਣ ਦੂਸਰਾ ਤੁਹਾਡਾ ਇਹ ਸਵਾਲ ਸੀਗਾ ਕਿ ਉਹਦਾ ਦੂਸਰੇ ਲੋਕਾਂ ਨੂੰ ਕੀ ਨੁਕਸਾਨ ਹੈ। ਦੇਖੋ, ਉਸ ਨੁਕਸਾਨ ਦੇ ਵਿੱਚ ਮੈਂ ਹੁਣ ਤੁਹਾਨੂੰ, ਕਿਉਂਕਿ ਗੱਲ ਅਸੀਂ ਇਹ ਵੀ ਕਰਨੀ ਹੈ ਕਿ ਜੋ ਅੱਜ ਜਿਹੜੀ 6-7 ਤਰੀਕ ਨੂੰ ਜੋ ਇੱਥੇ ਉਹਨਾਂ ਦਾ ਉਹ ਹੋ ਰਿਹਾ ਸੰਮੇਲਨ ਹੋ ਰਿਹਾ, ਉਹਨਾਂ ਦੇ ਵਿੱਚ ਜਿਹੜੇ ਬੰਦੇ ਆ ਰਹੇ ਨੇ, ਉਹਨਾਂ ਦੇ ਵਿੱਚ ਜੇ ਤੁਸੀਂ ਦੇਖਦੇ ਹੋ ਤੇ ਅਨੁਪਮ ਖੇਰ ਕੀਨੋਟ ਉਹਨਾਂ ਦਾ ਇੱਕ ਬੁਲਾਰਾ। ਅਨੁਪਮ ਖੇਰ ਦੀ ਤੁਸੀਂ YouTube ਦੇ ਉੱਤੇ, ਹੁਣ ਮੈਂ 5-7 ਮਿੰਟਾਂ ਦੇ ਵਿੱਚ ਨਹੀਂ ਗੱਲ ਕਰ ਪਾਵਾਂਗਾ, ਪਰ YouTube ਦੇ ਉੱਤੇ ਉਹ ਕਿਸ ਤਰੀਕੇ ਦੇ ਨਾਲ ਮੁਸਲਮਾਨਾਂ ਦੇ ਖਿਲਾਫ ਆਪਣੀ ਜਿਹੜੀ ਨਫ਼ਰਤ ਦੀ ਝੱਗ ਆ ਉਹ ਫੈਲਾਉਂਦਾ, ਉਹ ਸਭ ਨੂੰ ਪਤਾ। ਹੁਣ ਉਹ ਤੋਂ ਅੱਗੇ ਮਨੋਹਰ ਲਾਲ ਨਾਲ ਨੇ ਤੇ ਮਧੂ ਕਿਸ਼ਵਾਰੇ, ਸਾਰਿਆਂ ਦਾ ਪਤਾ ਵੀ ਇਹਨਾਂ ਦੀ ਆਈਡੀਓਲੋਜੀ ਕੀ ਆ। ਉਹਨਾਂ ਦੇ ਵਿੱਚ ਮੈਂ ਇੱਕ ਰਾਜੀਵ ਮਲਹੋਤਰਾ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕਰਨਾ ਚਾਹੂੰਗਾ, ਜਿਹੜਾ ਇਹ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਉਹਨਾਂ ਦਾ ਹਿਡਨ ਏਜੰਡਾ ਜਿਹੜਾ ਇਹ ਨਹੀਂ ਮੰਨਦੇ। ਆਪਣੇ ਏਜੰਡੇ ਦੇ ਵਿੱਚ ਰਾਜੀਵ ਮਲਹੋਤਰਾ ਨੇ ਜਿਹੜੀ ਆਪਣੀ ਵੀਡੀਓ ਪੇਸ਼ ਕੀਤੀ ਆ, ਉਹਨੇ ਇਹੀ ਕਿਹਾ ਵੀ ਸਾਨੂੰ ਕਿਸੇ ਦੇ ਨਾਲ ਕੋਈ ਤਕਲੀਫ ਨਹੀਂ ਹੋਣੀ, ਤੇਰਾ ਇਸ਼ਟ ਦੇਵਤਾ ਜਿਹਨੂੰ ਤੂੰ ਮੰਨਦਾ, ਚਾਹੇ ਤੂੰ ਅੱਲਾ ਨੂੰ ਮੰਨਦਾ, ਚਾਹੇ ਤੂੰ ਜੀਸਸ ਨੂੰ ਮੰਨਦਾ, ਤੂੰ ਉਹਨੂੰ ਮੰਨ, ਮੈਂ ਜਿਹਨੂੰ ਮੰਨਦਾ ਉਹ ਤੂੰ ਮੈਨੂੰ ਮੰਨਣ ਦੇ। ਪਰ ਇਹ ਜਿਹੜਾ ਹੈਗਾ ਇਹ ਏਜੰਡਾ ਨਹੀਂ ਹੈਗਾ, ਇਹਨਾਂ ਦਾ ਹਿਡਨ ਏਜੰਡਾ ਜਿਹੜਾ ਹੈਗਾ ਉਹ ਹੋ ਰਿਹਾ। ਹੁਣ ਇਹੀ ਰਾਜੀਵ ਮਲਹੋਤਰਾ ਟਵੀਟ ਕਰਕੇ ਇਹ ਕਹਿੰਦਾ ਜਦੋਂ ਕੇਰਲਾ ਦੇ ਵਿੱਚ ਹੜ੍ਹ ਆਉਂਦੇ ਨੇ ਕਿ ਜਿਹੜੇ ਹਿੰਦੂ ਨੇ ਉਹ ਸਿਰਫ ਹਿੰਦੂਆਂ ਦੀ ਮਦਦ ਕਰਨ। ਇਹ ਗੱਲ ਇਸ ਬੰਦੇ ਨੇ ਇਹ ਕਹੀ ਆ, ਚਾਹੇ ਕਿ ਇਹਨਾਂ ਦੀ ਆਈਡੀਓਲੋਜੀ ਹੋਰ ਉਹ ਜਿਹੜਾ ਪ੍ਰੀਚ ਕਰਦੇ ਨੇ, ਜਿਹੜੇ ਲੋਕਾਂ ਨੂੰ ਇਹ ਦੱਸਦੇ ਨੇ ਉਹ ਕੁਝ ਹੋਰ ਦੱਸਦੇ ਨੇ, ਪਰ ਜਿਹੜੇ ਇਹਨਾਂ ਦੇ ਐਕਸ਼ਨ ਨੇ ਉਹ ਕੁਝ ਹੋਰ ਨੇ। ਹੁਣ ਉਹ ਤੋਂ ਬਾਅਦ ਜਦੋਂ ਲੋਕਾਂ ਦੇ ਵਿੱਚ ਇਹ ਗੱਲ ਉੱਠੀ ਆ ਤੇ ਉਹਨੇ ਆਪਣਾ ਜਿਹੜਾ ਟਵੀਟ ਆ ਉਹ ਡਿਲੀਟ ਵੀ ਕੀਤਾ। ਹੁਣ ਇਹ ਉਹ ਲੋਕ ਨੇ ਜਿਹੜੇ ਇਹ ਜਿਹੜੀ ਕਾਨਫਰੰਸ ਜਾਂ ਕਾਂਗਰਸ ਜਿਹੜੀ ਆ ਉੱਥੇ ਉਹ ਹੋ ਰਹੀ ਆ, ਉਹਨਾਂ ਦੇ ਵਿੱਚ ਕੀ ਨੋਟ ਤੁਹਾਡੇ ਬੁਲਾਰੇ ਨੇ। ਹੁਣ ਜਿਹੜੀ ਜ਼ਹਿਰ ਇਹ ਆਮ ਜੀਵਨ ਦੇ ਵਿੱਚ ਦੂਸਰੇ ਮਜ਼ਹਬਾਂ ਦੇ ਖਿਲਾਫ ਉਗਲਦੇ ਨੇ, ਇਹੀ ਜਿਹੜੀ ਜ਼ਹਿਰ ਹੈਗੀ ਆ ਉਹ ਇਹਨਾਂ ਸੈਮੀਨਾਰਾਂ ਦੇ ਵਿੱਚ ਜਾਂ ਇਹਨਾਂ ਸੰਮੇਲਨਾਂ ਦੇ ਵਿੱਚ ਉਹਨਾਂ ਨੇ ਉਗਲਣੀ ਆ। ਔਰ ਉਹਨਾਂ ਦੇ ਵਿੱਚ ਕਿਹੜੇ ਬੰਦੇ ਨੇ, ਉਹਨਾਂ ਦੇ ਵਿੱਚ ਵਿਗਿਆਨ ਆਨੰਦ, ਹੁਣ ਉਹ ਕੌਣ ਆ? ਕੀ ਸਾਨੂੰ ਇਹ ਗੱਲ ਭੁੱਲਦੀ ਹੈ ਕਿ ਉਹ ਬੰਦਾ ਜਿਹੜਾ ਕਹਿੰਦਾ ਸੀਗਾ ਵੀ ਇਹ ਤ੍ਰਿਸ਼ੂਲ ਆਪਣੇ ਕੋਲ ਰੱਖੋ, ਕਾਹਦੇ ਲਈ ਰੱਖੋ? ਅਸੀਂ ਹਥਿਆਰ ਰੱਖਣ ਦੇ ਖਿਲਾਫ ਨਹੀਂ ਹੈ ਵੀ ਅਸੀਂ ਸਿੱਖੋ ਕਿ ਇਹ ਕਹੀਏ ਵੀ ਅਸੀਂ ਕਿਸੇ ਹੋਰ ਮਜ਼ਹਬ ਤੇ ਹਥਿਆਰ ਰੱਖਣ ਦੇ ਉੱਤੇ ਅਸੀਂ ਕੋਈ ਅੰਕੁਸ਼ ਲਗਾਉਣਾ ਚਾਹੁੰਦੇ ਆ, ਕੋਈ ਉਹਦੇ ਤੇ ਰੋਕ ਲਾਉਣੀ ਚਾਹੁੰਦੇ ਆ। ਬਿਲਕੁਲ ਨਹੀਂ। ਅਸੀਂ ਇਹ ਕਹਿੰਦੇ ਕਿ ਜਦੋਂ ਤੋਂ ਹੱਥ ਆ ਉਦੋਂ ਤੋਂ ਹਥਿਆਰ ਜਿਹੜੇ ਨੇ ਉਹ ਬਣੇ ਨੇ, ਮਨੁੱਖਤਾ ਦੀ ਰੱਖਿਆ ਦੇ ਲਈ ਹਥਿਆਰ ਬਣੇ ਨੇ। ਔਰ ਇਹੀ ਚੀਜ਼ ਜਦੋਂ ਅਸੀਂ ਡਿਫੈਂਸ ਦੇ ਵਿੱਚ ਲੈ ਕੇ ਜਾਂਦੇ ਆ ਤੇ ਉਹ ਸਾਡੀ ਰੱਖਿਆ ਕਰਦੇ ਨੇ ਮਨੁੱਖਤਾ ਦੇ ਲਈ। ਉਹ ਮਨੁੱਖਤਾ ਦੇ ਲਈ ਕਿਉਂ, ਉਹ ਪੂਰੀ ਜਿਹੜੀ ਕੁਦਰਤ ਦੀ ਕਾਇਨਾਤ ਆ ਉਹਦੀ ਰੱਖਿਆ ਦੇ ਲਈ ਉਹ ਉੱਠਣੇ ਚਾਹੀਦੇ ਨੇ। ਪਰ ਇੱਥੇ ਉਹ ਇਹ ਕਹਿ ਰਿਹਾ ਕਿ ਤ੍ਰਿਸ਼ੂਲ ਜਦੋਂ ਤੁਸੀਂ ਰੱਖੋਗੇ ਤਾਂ ਬੰਦੇ ਮਾਰਨ ਦਾ ਅਭਿਆਸ ਜਿਹੜਾ ਉਹ ਤੁਹਾਨੂੰ ਜ਼ਿਆਦਾ ਹੋਏਗਾ। ਮਤਲਬ ਕਿ ਜੇ ਤੁਸੀਂ ਤ੍ਰਿਸ਼ੂਲ ਰੱਖਦੇ ਹੋ ਤੇ ਤੁਹਾਨੂੰ ਕਿਤੇ ਲੋੜ ਪੈਂਦੀ ਆ ਤੇ ਬੰਦਾ ਮਾਰਨ ਦੇ ਵਿੱਚ ਤੁਹਾਨੂੰ ਕੋਈ ਬਹੁਤ ਹਿਚਕਚਾਹਟ ਵੀ ਨਹੀਂ ਹੋਣੀ ਤੇ ਨਾ ਹੀ ਤੁਹਾਨੂੰ ਕੋਈ ਉਸ ਚੀਜ਼ ਦੀ ਤਕਲੀਫ ਹੋਣੀ, ਨਾ ਹੀ ਤੁਹਾਨੂੰ ਕੋਈ ਰਿਗਰੈਟ ਹੋਣਾ। ਜਦੋਂ ਇੱਦਾਂ ਦੇ ਜਿਹੜੇ ਲੋਕ ਨੇ ਜਦੋਂ ਉਹ ਇੱਦਾਂ ਦੇ ਪ੍ਰਬੰਧ ਕਰਦੇ ਨੇ ਤੇ ਸਾਨੂੰ ਸਹਿਜੇ ਅਨੁਮਾਨ ਲਗਾ ਲੈਣਾ ਚਾਹੀਦਾ ਕਿ ਉਹਦੇ ਵਿੱਚ ਕਿੰਨੀ ਜ਼ਹਿਰ ਜਿਹੜੀ ਹੈਗੀ ਆ ਉਹ ਬਾਹਰ ਨੂੰ ਆਏਗੀ। ਇਹ ਤੋਂ ਵੀ ਅੱਗੇ ਜਾ ਕੇ ਅਸੀਂ ਇਹ ਕਹਿੰਦੇ ਆ ਕਿ 2018 ਦੇ ਵਿੱਚ ਅਜੇ ਜਿਹੜੀ CIA ਵੱਲੋਂ ਇਹ ਗੱਲ ਕਹੀ ਗਈ ਕਿ ਜਿਹੜੀਆਂ ਇਹ VHP ਹੈਗੀ ਆ, ਜਿਨ੍ਹਾਂ ਦਾ ਸਾਰਾ ਲਾਮ ਲਸ਼ਕਰ ਜਿਹੜਾ ਇੱਥੇ ਲਿਆਉਣ ਦੇ ਲਈ ਇਹਨਾਂ ਦੇ ਵੱਲੋਂ ਪੇਸ਼ਕਦਮੀਆਂ ਕੀਤੀਆਂ ਗਈਆਂ ਸੀਗੀਆਂ, ਉਹਨਾਂ ਨੇ ਇਹ ਦੋ ਟੋਕ ਇਹ ਗੱਲ ਕਹੀ ਆ ਕਿ ਉਹ ਰੈਡੀਕਲ ਆਰਗੇਨਾਈਜੇਸ਼ਨ ਨੇ, ਰੈਡੀਕਲ ਰਿਲੀਜੀਅਸ ਆਰਗੇਨਾਈਜੇਸ਼ਨ ਨੇ, ਬਿਲਕੁਲ ਉਸੇ ਤਰ੍ਹਾਂ ਦੀਆਂ ਜਿੱਦਾਂ ਦੀਆਂ ਸ਼੍ਰੇਣੀਆਂ ਦੇ ਵਿੱਚ IS ਨੂੰ ਇਹਨਾਂ ਨੇ ਖੜਾ ਕੀਤਾ ਆ। ਜਿਹੋ ਜਿਹੀ ਸ਼੍ਰੇਣੀ ਦੇ ਵਿੱਚ ਇਹਨਾਂ ਨੇ ਦੂਸਰੀਆਂ ਜਿਹੜੀਆਂ ਅੱਤਵਾਦੀ ਜਥੇਬੰਦੀਆਂ ਨੇ ਉਹਨਾਂ ਨੂੰ ਖੜਾ ਕੀਤਾ ਆ। ਪਰ ਬੜੀ ਇੱਕ ਸਿਤਮ ਜ਼ਰੀਫੀ ਵਾਲੀ ਗੱਲ ਵੀ ਇਹ ਹੁੰਦੀ ਆ ਕਿ ਬਾਵਜੂਦ ਇਹਦੇ ਕਿ ਜਿਹੜੀਆਂ
ਇਹ ਆਰਗੇਨਾਈਜੇਸ਼ਨਸ ਨੇ ਇਹਨਾਂ ਨੂੰ ਇਸ ਲੈਵਲ ਦੇ ਉੱਤੇ ਖੜਾ ਕੀਤਾ ਗਿਆ, ਪਰ ਫਿਰ ਵੀ ਇਹਨਾਂ ਨੂੰ ਮਨਜ਼ੂਰੀ ਜਿਹੜੀ ਹੈਗੀ ਆ ਉਹ ਦਿੱਤੀ ਗਈ। ਚਲੋ ਜੋ ਵੀ ਮਨਜ਼ੂਰੀ ਦਿੱਤੀ ਗਈ, ਇਹ ਸਰਕਾਰੀ ਤੌਰ ਦੇ ਉੱਤੇ ਉਹਨਾਂ ਦਾ ਹੱਕ ਬਣਦਾ ਜਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਕਿਹਨਾਂ ਲੋਕਾਂ ਨੂੰ ਤੁਸੀਂ ਉਹ ਦੇ ਰਹੇ ਹੋ ਮਨਜ਼ੂਰੀਆਂ, ਕਿਹਨਾਂ ਨੂੰ ਨਹੀਂ। ਪਰ ਆਮ ਤੌਰ ਦੇ ਉੱਤੇ ਹੁਣ ਜਿਹੜੇ ਉੱਥੋਂ ਦੇ ਲੋਕ ਨੇ, ਜਿਹੜੇ ਸਾਡੇ ਲੋਕ ਨੇ, ਜਿਹੜੇ ਲਤਾੜ ਹੋ ਰਹੇ ਨੇ ਇਹਨਾਂ ਸਾਰੀਆਂ ਸੋਚਾਂ ਦੇ ਹਮਲਿਆਂ ਤੋਂ, ਉਹਨਾਂ ਨੂੰ ਵੀ ਇਹ ਚਾਹੀਦਾ ਕਿ ਚਾਹੇ ਇੱਕ ਜਾਣਾ ਹੋਵੇ, ਦੋ ਜਾਣੇ ਹੋਣ, ਪਰ ਆਪਣਾ ਜਿਹੜਾ ਰੋਸ ਆ ਉਹ ਜ਼ਰੂਰ ਰਜਿਸਟਰ ਜਿਹੜਾ ਹੈਗਾ ਉਹ ਕੀਤਾ ਜਾਵੇ, ਤਾਂ ਕਿ ਇਤਿਹਾਸ ਨੇ ਜਦੋਂ ਬਣਨਾ ਉਦੋਂ ਇਹ ਨਾ ਹੋਵੇ ਕਿ ਉਹਨਾਂ ਦਾ ਕਿਸੇ ਨੇ ਵਿਰੋਧ ਜਿਹੜਾ ਹੈਗਾ ਉਹ ਨਹੀਂ ਕੀਤਾ। ਤਾਂ ਹੋਰ ਵੀ ਬਹੁਤ ਸਾਰੀਆਂ ਮੈਂ ਗੱਲਾਂ ਕਰਨੀਆਂ ਚਾਹੁੰਦਾ ਸੀਗਾ ਜਿਵੇਂ ਤੁਲਸੀ ਗੈਬਰਡ ਹੈਗੀ ਆ, ਜਾਂ ਦੂਸਰੇ ਹੋਰ ਸੈਨੇਟਰ ਹੈਗੇ ਨੇ, ਜਾਂ US ਕਾਂਗਰਸ ਮੈਨ ਹੈਗੇ ਨੇ ਜਿਹੜੇ ਉੱਥੇ ਜਾ ਰਹੇ ਨੇ। ਜਿਹੜੀ ਤੁਲਸੀ ਨੇ ਤਾਂ ਚਲੋ ਆਪਣੇ ਆਪ ਵਿਡਰਾ ਕਰ ਲਿਆ, ਪਰ ਇਹ ਵੀ ਗੱਲ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਤੁਲਸੀ ਵੀ ਉੱਥੇ ਕਿਉਂ ਜਾ ਰਹੀ ਸੀ, ਕਿਉਂਕਿ ਉਹਨਾਂ ਦੇ ਹੱਥ, ਉਹਨਾਂ ਦੇ ਜਿਹੜੇ ਸੈੱਲ ਇੰਨੇ ਕੁ ਮਜ਼ਬੂਤ ਹੋਏ ਪਏ ਨੇ ਅਤੇ ਕਿ ਇੱਥੋਂ ਦੀ ਜੇ ਤੁਸੀਂ ਚੋਣ ਲੜਨੀ ਆ ਤੇ ਉਹਨਾਂ ਨੂੰ ਇਹ ਭੁਲੇਖਾ ਹੈਗਾ ਕਿ RSS ਜਾਂ VHP ਜਿਹੜੀ ਹੈਗੀ ਆ ਉਹ ਉਹਨਾਂ ਨੂੰ ਇੱਥੋਂ ਦੀਆਂ ਇਲੈਕਸ਼ਨਾਂ ਦੇ ਵਿੱਚ, ਇੱਥੋਂ ਦੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਮਦਦਗਾਰ ਕਰ ਸਕਦੀ ਹੈ। ਔਰ ਇਸੇ ਕਰਕੇ ਉਹ ਇਹੋ ਜਿਹੇ ਸੰਮੇਲਨਾਂ ਵਿੱਚ ਸ਼ਮੂਲੀਅਤ ਕਰਨ ਦੇ ਵਿੱਚ ਆਪਣਾ ਮਾਣ ਮਹਿਸੂਸ ਕਰਦੇ ਨੇ। ਜੀ ਬਿਲਕੁਲ ਹਰਪ੍ਰੀਤ ਸਿੰਘ ਜੀ, ਗੱਲਾਂ ਤਾਂ ਹੋਰ ਵੀ ਬਹੁਤ ਸੀ ਪਰ ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ, ਸਾਨੂੰ ਇੱਥੇ ਹੀ ਜਿਹੜੀ ਗੱਲਬਾਤ ਹੈਗੀ ਹੈ ਸੰਕੋਚਣੀ ਪੈਣੀ ਹੈ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਸ ਇਸ਼ੂ ਦੇ ਉੱਪਰ ਜਿਹੜੀ ਦੁਬਾਰਾ ਹੈਗੀ ਹੈ ਉਹ ਗੱਲਬਾਤ ਕੀਤੀ ਜਾਵੇ ਤੇ ਹੋਰ ਵਧੇਰੇ ਜਿਹੜੀ ਜਾਣਕਾਰੀ ਹੈਗੀ ਹੈ ਵੱਖ-ਵੱਖ ਪਹਿਲੂਆਂ ਤੋਂ ਸਾਡੀਆਂ ਜਿਹੜੇ ਦਰਸ਼ਕ ਹੈਗੇ ਆ ਸਾਡੇ ਨਾਲ ਜੁੜੇ ਹੋਏ ਇਸ TVT4 ਦੇ ਮਾਧਿਅਮ ਰਾਹੀਂ ਉਹਨਾਂ ਨਾਲ ਉਹ ਸਾਂਝੀ ਕੀਤੀ ਜਾਵੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ-ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਦੀ ਸਾਡੀ ਜਿਹੜੀ ਇਹ ਗੱਲਬਾਤ ਸੀ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਿਵੇਂ ਕਿ ਅੰਤ ਦੇ ਵਿੱਚ ਮੈਂ ਇੱਕ ਵਾਰ ਫਿਰ ਰਿਪੀਟ ਕਰਦਿਆਂ ਕਿ ਜਿਹੜੀ ਇਹ ਵਿਸ਼ਵ ਹਿੰਦੂ ਕਾਨਫਰੰਸ ਸ਼ਿਕਾਗੋ ਦੇ ਵਿੱਚ ਹੋ ਰਹੀ ਹੈ 7, 8, 9 ਸਤੰਬਰ ਨੂੰ, ਇਹਦੇ ਵਿਰੋਧ ਦੇ ਵਿੱਚ ਸਿੱਖਾਂ ਦੇ ਨਾਲ ਹੋਰ ਜਿਹੜੇ ਭਾਈਚਾਰਿਆਂ ਦੇ, ਦਲਿਤ ਭਾਈਚਾਰੇ ਤੇ ਕ੍ਰਿਸਚੀਅਨ ਕਮਿਊਨਿਟੀ ਤੇ ਮੁਸਲਿਮ ਕਮਿਊਨਿਟੀਜ਼ ਦੇ ਜਿਹੜੇ ਨੁਮਾਇੰਦੇ ਹੈਗੇ ਆ ਉਹਨਾਂ ਦੇ ਵੱਲੋਂ ਵੀ ਪ੍ਰੋਟੈਸਟ ਦਾ ਐਲਾਨ ਕੀਤਾ ਗਿਆ ਸ਼ਿਕਾਗੋ ਵਿਖੇ। ਸੋ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।